हाँ जी पंजाबी प्रचार वेखदे जिन्ने भी साडे व्यूवर है सब नूं सत श्री अकाल नमस्कार ते अस्सलाम वालेकुम। असी जिहड़ा हैगा ननकाना साहब गुरपुरब ਦੀਆਂ ਜਿਹੜੀਆਂ रसूमात ते तकरीबात ਜਿਹੜੀਆਂ ਹੈਗੀਆਂ ਨੇ ਉਹ ਜਾਰੀ ਨੇ ਤੇ सिख यात्री ना सिर्फ साडे देश चों बल्कि विदेश कंट्रियां चों ਜਿਹੜੇ ਇੱਥੇ ਆਏ ਹੋਏ ਨੇ ਅਸੀਂ ਉਹਨਾਂ ਨਾਲ ਗੱਲਬਾत ਕਰਦੇ ਹਾਂ ਤੇ ਪੁੱਛਦੇ ਹਾਂ ਕਿ ਉਹਨਾਂ ਨੂੰ ਕਿਵੇਂ ਦਾ ਲੱਗ ਰਿਹਾ ਹੈਗਾ। ਹਾਂਜੀ ਜੀ ਸਤਿ श्री अकाल जी। सत श्री अकाल जी। ਕੀ ਹਾਲ ਚਾਲ ਹੈ? बड़ा वधिया। अच्छा सब तो ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਕਿ ਪਾਕਿਸਤਾਨ ਕਿੰਨੀ ਵਾਰੀ ਆਏ? तीसरी बार। तीसरी वारी। ਤੇ ਪਹਿਲੀ ਵਾਰੀ ਕਦੋਂ ਆਏ ਸੀ? 2019 ਜਦੋਂ ਉਦਘਾਟਨ ਸੀ, ਜਦੋਂ ਕਰਤਾਰਪੁਰ ਸਾਹਿਬ ਦਾ ਉਦਘਾਟਨ ਸੀ। ਅੱਛਾ ਯਾਨੀ ਬੜੀ ਕਿਸਮਤ ਵਾਲੇ ਤੁਸੀਂ 3 ਵਾਰੀ ਆ ਗਏ। ਹਾਂਜੀ ਤੇ ਜਦ ਤੱਕ ਜੀਂਦੇ ਰਵਾਂਗੇ ਤੱਕ ਆਉਂਦੇ ਰਵਾਂਗੇ। ਅੱਛਾ ਮੈਨੂੰ ਇਹ ਦੱਸੋ ਕਿ ਜਦੋਂ ਪਹਿਲੀ ਵਾਰੀ ਤੁਸੀਂ ਪਾਕਿਸਤਾਨ ਆਉਣ ਲੱਗੇ ਸੀ ਹਾਂਜੀ। ਉਦੋਂ ਮਨ 'ਚ ਕੋਈ ਇਦਾਂ ਦੀ ਗੱਲ ਹੈ ਸੀ ਕਿ ਅਸੀਂ ਉਸ ਕੰਟਰੀ 'ਚ ਜਾ ਰਹੇ ਹਾਂ ਜਿਹਦੇ ਬਾਰੇ ਅਸੀਂ ਰੋਜ਼ ਸੁਣਦੇ ਹਾਂ ਕਿ ਨਹੀਂ। ਪਾਕਿਸਤਾਨ ਇੰਡੀਆ ਦੁਸ਼ਮਣ ਇਹ ਨਾ ਸਾਡੇ ਮਨ ਚ ਬੜਾ ਹੁੰਦਾ ਸੀ। ਡਰਦੇ ਸੀ ਫਿਲਹਾਲ ਅਸੀਂ ਨਹੀਂ ਡਰੇ ਅਸੀਂ ਕਿ ਜਿੱਥੇ ਜੋ ਹੋਣਾ ਪਰ ਇਹਨਾਂ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਸਾਨੂੰ ਬੜਾ ਪਿਆਰ ਦਿੱਤਾ ਪਰ ਉਸ ਟਾਈਮ ਬੜਾ ਮਨ ਖੁਸ਼ੀ ਹੋਇਆ ਜਦੋਂ ਕਿ ਕਰਤਾਰਪੁਰ ਲਾਂਘਾ ਖੁੱਲਿਆ ਸੀ। ਅਸੀਂ 4 ਦਿਨ ਕਰਤਾਰਪੁਰ ਸਾਹਿਬ ਰਹੇ, ਬੜੇ ਖੁਸ਼ ਰਹੇ, ਬੜਾ ਅੱਛਾ ਲੱਗਾ। ਉਸ ਤੋਂ ਬਾਅਦ ਹੁਣ ਦਿਲ ਕਰਦਾ ਕਿ ਸਾਡਾ ਵੀਜ਼ਾ ਲੱਗਦਾ ਰਹੇ, ਵੀਜ਼ਾ ਪਰ ਲੱਗਦਾ ਰਹੇ ਕਿਉਂਕਿ ਸਰਕਾਰ ਬਹੁਤ ਵੀਜ਼ਾ ਘੱਟ ਦਿੰਦੀ ਹੈ। ਮੈਨੂੰ ਤੁਸੀਂ ਇਹ ਦੱਸੋ ਕਿ ਜਦੋਂ ਸਾਡੇ ਵੀ ਜਿਹੜੇ ਵੱਡਕੇ ਹੁੰਦੇ ਨਾ ਉਹ ਜਦੋਂ ਜੰਮਦੇ ਉੱਤੋਂ ਲੈ ਕੇ ਤੇ ਅਖੀਰ ਵਾਲੇ ਵਕਤ ਤੱਕ ਇਹ ਸੋਚਦੇ ਰਹਿੰਦੇ ਕਿ ਅਸੀਂ ਮੱਕੇ ਮਦੀਨੇ ਜਾਵਾਂਗੇ ਸਾਡਾ ਵੀਜ਼ਾ ਲੱਗੇਗਾ। ਤੁਸੀਂ ਵੀ ਇਦਾਂ ਸੋਚਦੇ ਸੀ ਕਿ ਅਸੀਂ ਨਨਕਾਣਾ ਸਾਹਿਬ ਜਾਵਾਂਗੇ ਇਦਾਂ? ਬੜੀ ਖੁਸ਼ੀ ਹੁੰਦੀ ਸੀ ਸੁਣਦੇ ਸੀ ਜਦੋਂ ਗਾਣਾ ਆਉਂਦਾ ਸੀ ਮੇਰੇ ਨੈਣ ਤਰਸਦੇ ਰਹਿੰਦੇ ਨੇ। ਹਾਏ ਹਾਏ ਫਿਰ ਦਿਲ ਕਰਦਾ ਹੁੰਦਾ। ਹੁਣ ਵੀ ਥੋੜੇ ਦਿਨ ਪਹਿਲਾਂ ਇਹੀ ਲਾ ਲੈਨੇ ਆ ਮੇਰੇ ਨੈਣ ਤਰਸਦੇ ਰਹਿੰਦੇ ਨੇ। ਹਾਏ ਹਾਏ ਹਾਏ। ਤੇ ਇਹ ਹਾਂ ਤੁਸੀਂ ਮੈਨੂੰ ਇਹ ਦੱਸੋ ਕਿ ਜਦੋਂ ਤੁਸੀਂ ਪਹਿਲੀ ਵਾਰੀ ਪਾਕਿਸਤਾਨ 'ਚ ਹੋ ਕੇ ਵਾਪਸ ਗਏ ਸੀ ਉਦੋਂ ਲੋਕਾਂ ਨੂੰ ਜਾ ਕੇ ਘਰਦਿਆਂ ਨੂੰ ਮਹੱਲੇਦਾਰਾਂ ਨੂੰ ਕੀ ਦੱਸਿਆ ਕਿ ਪਾਕਿਸਤਾਨ ਇਵੇਂ ਦਾ ਵਾ, ਉੱਥੇ ਦੇ ਲੋਕ ਇਵੇਂ ਦੇ, ਕੀ ਦੱਸਿਆ ਸੀ? ਔਰ ਦੱਸਿਆ ਕਿ ਸਾਡੀ ਬੜੀ ਇੱਜ਼ਤ ਕਰਦੇ ਨੇ, ਬੜੇ ਅੱਛੇ ਨੇ, ਬੜੀ ਸਾਡੇ ਨੂੰ ਪਿਆਰ ਦਿੱਤਾ ਵੀ ਬੜਾ ਪਿਆਰ ਹੈ, ਬੜੀ ਸੇਵਾ ਕਰਦੇ ਨੇ, ਬੜੇ ਅੱਛੇ। ਪਹਿਲਾਂ ਲੋਕ ਕਹਿੰਦੇ ਹੁੰਦੇ ਸੀ ਤੁਸੀਂ ਕਿੱਥੇ ਚੱਲੇ ਹੋ, ਉੱਥੇ ਉਹ ਹੁੰਦਾ ਹੁਣ ਵੀ ਲੋਕ ਲਾਉਂਦੇ ਸੀ। ਅੱਛਾ ਇਬਰਾਹਿਮ ਖਾਨ ਦੇ ਗੋਲੀ ਲੱਗੀ ਆ ਉੱਥੇ ਅੱਗ ਵਰਦੀ ਆ ਤੁਸੀਂ ਕਰ ਜਾਣਾ। ਮੈਂ ਕਿਹਾ ਜੇ ਉੱਥੇ ਹੀ ਮਰਨਾ ਲਿਖਿਆ ਹੋਇਆ ਤੇ ਮਰ ਜਾਣਾ। ਨਹੀਂ ਤੁਹਾਨੂੰ ਜਿੱਦਾਂ ਦੀਆਂ ਗੱਲਾਂ ਟੀਵੀ ਤੇ ਦੱਸਦੇ ਨੇ ਜੀ ਕਹਿੰਦੇ ਨੇ ਉਂਝ ਕੋਈ ਨਜ਼ਰ ਆਉਂਦਾ ਨਾ? ਸਾਨੂੰ ਤਾਂ ਕੁਝ ਨਹੀਂ ਆ, ਸਾਨੂੰ ਤਾਂ ਕੁਝ ਪਤਾ ਨਹੀਂ ਲੱਗਾ ਵੀ ਕੁਝ ਹੋਇਆ ਵੀ ਕਿ ਨਹੀਂ। ਸਾਡੀ ਸੁਰੱਖਿਆ ਪੂਰੀ ਆ, ਸੁਰੱਖਿਆ ਸਾਡੀ ਸਰਕਾਰ ਬੜੀ ਖੁਸ਼ੀ ਆਪਣੇ ਨਾਨਕੇ ਦਾਦਕੇ ਦੇ ਉੱਤੇ ਆ ਗਏ ਕਿਉਂਕਿ ਸਾਡੇ ਇੱਧਰ ਨਹੀਂ ਹਾਂ ਇਹ ਸਵਾਲ ਮੈਂ ਲਾਜ਼ਮੀ ਕਰਨਾ ਕਿ ਇਹ ਦੱਸੋ ਮੈਨੂੰ ਕਿ ਇੱਧਰੋਂ ਇੱਧਰ ਵਾਲੀ ਥਾਂ ਤੁਹਾਡਾ? ਮੈਂ ਤਾਂ ਉਧਰ ਹੀ ਸੀ। ਇੱਧਰੋਂ ਕਿਹੜਾ ਪਿੰਡ ਸੀ? ਮੈਨੂੰ ਪਿੰਡ ਦਾ 35-36 ਜੱਕ ਕਹਿੰਦੇ ਸੀ, ਇਹ ਨਹੀਂ ਪਤਾ ਮੇਰਾ ਕਿਹੜੇ ਇਲਾਕੇ ਸੀ। ਸਾਡੀ ਤਾਂ ਮਿੰਟ ਕੁਮਰੀ ਲਾਲਪੁਰ। ਹਾਂ ਲਾਲਪੁਰ ਬਸਤੀ ਸਹੀ। ਔਰ ਪੁਰਾਣਿਆਂ ਦਾ ਪਿੰਡ ਤੇ ਕਾਲੜਿਆਂ ਦਾ ਪਿੰਡ। ਅੱਛਾ ਇਹਨਾਂ ਨਾਨੀ ਦਾਦੀ ਇੱਕ ਸ਼ੇਖੂਪੁਰੇ ਦੇ ਸਾਡੇ ਰਿਸ਼ਤੇਦਾਰ ਸੀ, ਸ਼ੇਖੂਪੁਰੇ ਦੇ ਮੇਰੇ ਸਸੁਰਾਲ ਹੈ। ਅੱਛਾ ਸ਼ੇਖੂਪੁਰੇ ਦੇ। ਅੱਛਾ ਇਹ ਦੱਸੋ ਮੈਨੂੰ ਤੁਸੀਂ ਹੁਣ ਕਿ ਪਾਕਿਸਤਾਨ ਦੀ ਅਗਰ ਕਿਹਾ ਜਾਵੇ ਕਿ ਪਾਕਿਸਤਾਨ ਚੋਂ ਇੱਕ ਚੀਜ਼ ਜਿਹੜੀ ਹੈ ਇਹ ਸਭ ਤੋਂ ਵਧੀਆ ਸੀ, ਇੱਕ ਲਾਈਨ 'ਚ ਦੱਸਣਾ ਹੈ ਕਿ ਯਾਰ ਇਹ ਸਭ ਤੋਂ ਵਧੀਆ ਹੈਗਾ, ਉਹ ਕਿਹੜੀ ਸ਼ੈ ਹੋਏਗੀ? ਪਹਿਰਾਵਾ। ਅੱਛਾ ਸਭ ਤੋਂ ਵਧੀਆ ਇਹਨਾਂ ਦਾ ਪਹਿਰਾਵਾ, ਮਤਲਬ ਵੀ ਪੂਰੀਆਂ ਬਾਹਾਂ ਸਿਰ ਤੇ ਚੁੰਨੀ ਲਾਣੀ, ਮਤਲਬ ਸਭ ਤੋਂ ਵਧੀਆ। ਮਹਿਮਾਨ ਨਵਾਜ਼ੀ। ਤੁਸੀਂ ਮਹਿਮਾਨ ਨਵਾਜ਼ੀ ਕਹਿੰਦੇ, ਤੁਸੀਂ ਕੀ ਕਹਿੰਦੇ ਹੋ? ਦਿਲ ਦੇ ਬਹੁਤ ਅੱਛੇ। ਅੱਛਾ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਜਿੱਦਾਂ ਸਾਡੇ ਪਹਿਨਾਵਾ, ਸਾਡਾ ਖਾਣਾ ਪੀਣਾ, ਸਾਡੀ ਬੋਲੀ, ਕਲਚਰ, ਬੂਦੋਬਾਜ, ਇਹ ਸਾਰਾ ਕੁਝ ਸਾਂਝਾ ਵਾ। ਹਾਂ ਮਿਲਦਾ ਤੇ ਕੀ ਮਸਲੇ ਵੀ ਸਾਂਝੇ ਹੀ ਆ। ਤੁਹਾਡੇ ਵੀ ਸੱਸ ਨੂੰ ਦੀ ਲੜਾਈ ਹੈਗੀ ਹੈ? ਇੰਨੀ ਜ਼ਿਆਦਾ ਨਹੀਂ ਹੈਗੀ ਹੁਣ ਕਿਉਂਕਿ ਲੋਕ ਫੋਨਾਂ 'ਚ ਹੀ ਰੁੱਝੇ ਰਹਿੰਦੇ। ਨੋ ਵੀ ਫੋਨ 'ਚ ਹੀ ਰੁੱਝੀ ਆ ਔਰ ਸੱਸ ਵੀ ਫੋਨ 'ਚ ਬਿਜ਼ੀ ਆ। ਲੜਾਈ ਹੋਏਗੀ ਕਿਉਂ? ਲੜਾਈ ਹੋਏਗੀ ਕਿਉਂਕਿ ਬਿਜ਼ੀ ਨੇ। ਅੱਛਾ ਮੋਬਾਈਲ ਦਾ ਜ਼ਮਾਨਾ ਹੈ। ਨੋ ਆਪਣੇ ਕਮਰੇ 'ਚ ਰੁੱਝੀ ਆ, ਸੱਸ ਆਪਣੇ ਲੜਾਈ ਕਿਉਂ ਇਹ ਜਿਹੜੀਆਂ ਆਪਾਂ ਪਾਕਿਸਤਾਨ ਜਾਂ ਪੰਜਾਬ ਲੱਗ ਗਏ, ਇਹ ਸਰਕਾਰਾਂ ਦੀਆਂ ਲੜਾਈਆਂ ਨੇ, ਲੋਕਾਂ ਦੀਆਂ ਲੜਾਈਆਂ ਕੋਈ ਨਹੀਂ ਹੈਗੀ। ਬਿਲਕੁਲ ਵਧੀਆ ਗੱਲ ਸਹੀ ਗੱਲ ਹੈ ਨਾ? ਬਹੁਤ ਵਧੀਆ ਗੱਲ। ਰਾਜਨੀਤੀ ਹੈ। ਮਤਲਬ ਵੀ ਸਾਡੀਆਂ ਲੜਾਈਆਂ ਕੋਈ ਨਹੀਂ। ਸਾਨੂੰ ਅੱਜ ਉਹ ਸਿਕਿਉਰਿਟੀ ਵਾਲੇ ਮਿਲੇ ਜਿਹੜੇ ਪਿਛਲੇ ਸਾਨੂੰ ਬੜੇ ਪਿਆਰ ਨਾਲ ਮਿਲੇ, ਮਤਲਬ ਬਹੁਤ ਕਹਿੰਦੇ ਆਂਟੀ ਜੀ ਦੁਬਾਰਾ ਤੁਸੀਂ ਆਏ ਜੇ। ਸਫਾਈ ਦਾ ਪੂਰਾ ਇੰਤਜ਼ਾਮ। ਹਾਂ ਮਤਲਬ ਵੀ ਆਪਣੀਆਂ ਲੜਾਈਆਂ ਕੋਈ ਨਹੀਂ, ਸਿਰਫ ਸਰਕਾਰਾਂ ਦੀਆਂ ਲੜਾਈਆਂ ਨੇ। ਠੀਕ ਹੈ ਨਾ? ਸਹੀ ਬਿਲਕੁਲ ਵਧੀਆ ਗੱਲ ਕੀਤੀ। ਤੇ ਫਿਰ ਕੋਈ ਸ਼ਾਪਿੰਗ ਦਾ ਪਲਾਨ ਕੋਈ ਹੈਗਾ? ਕਰਾਂਗੇ, ਦੁਕਾਨਾਂ ਵੀ ਬੰਦ ਨੇ ਅੱਜ। ਅੱਛਾ ਅੱਜ ਤੇ ਦੁਕਾਨਾਂ ਵੀ ਬੰਦ ਨੇ, ਮਾਰਕੀਟ ਬੰਦ ਹੈ। ਪਿਛਲੀ ਵਾਰ ਜਦੋਂ ਤੁਸੀਂ ਆਏ ਸੀ 2019 ਚ ਬਾਅਦ ਚੋਂ ਵੀ ਆਏ, ਉਦੋਂ ਨਾਰਕਲੀਓ ਕੀ ਲੈ ਕੇ ਗਏ? ਨਾਰਕਲ ਚੁੰਨੀਆਂ ਬਸ
ਚੁੰਨੀਆਂ ਸੂਟ ਲੈ ਕੇ ਗਿਆ ਕਿੰਨੇ ਪੈਸੇ ਖਰਚ ਗਏ ਹੁਣ ਤੰਬੂ ਸਾਹਿਬ ਦੇ ਗੁਰਦੁਆਰੇ ਦੇ ਨੇੜੇ ਕਿੰਨੇ ਪੈਸੇ ਹੁਣ ਸਾਰੇ ਖਰਚ ਗਏ ਸ਼ਾਪਿੰਗ ਕਰ ਜਾਾਂਗੇ ਬਸ ਸਾਰੇ ਖਰਚ ਜਾਏਗੀ ਮੰਡੀ ਲਾਹੌਰ ਤੋਂ ਲੈ ਤੇ ਬੱਚਿਆਂ ਨੇ ਕੀਤੀ ਕੋਈ ਫਰਮਾਇਸ਼ ਕਿ ਇਹ ਲੈ ਕੇ ਆਣੀ ਜਾਂ ਇਹ ਸ਼ੈ ਲੈ ਕੇ ਆਉਣੀ? ਪਾਕਿਸਤਾਨੀ ਸੂਟ ਚੁੰਨੀਆਂ ਪੰਜਾਬੀ ਜੁੱਤੀ ਅੱਛਾ ਹੋਰ ਜਿਹੜਾ ਉੱਥੇ ਦਾ ਮਸ਼ਹੂਰ ਹੋਏਗਾ ਉਹ ਪੁੱਛ ਕੇ ਲੈ ਆਣਾ ਅੱਛਾ 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 ਹੁਣ ਅੱਛਾ ਕੀ ਮਸ਼ਹੂਰ ਹੈ ਸਾਨੂੰ ਪਤਾ ਨਹੀਂ ਹਲੇ ਹਰ ਸ਼ਹਿਰ ਦੀ ਆਪਣੀ ਆਪਣੀ ਸੁਗਾਤ ਹੈਗੀ ਹੈ। ਅਸੀਂ ਚੂਨਾ ਮੰਡੀ ਲਾਹੌਰ ਜਾਵਾਂਗੇ ਚੂਨਾ ਮੰਡੀ ਲਾਹੌਰ, ਸਹੀ। ਇਹ ਗੁਰੂ ਰਾਮਦਾਸ ਜੀ ਦਾ ਗੁਰੂ ਰਾਮਦਾਸ ਅਸੀਂ ਇਸ ਵੇਲੇ ਦੋਵੇਂ ਜਣੀਆਂ ਬਾਜ਼ਾਰ 'ਚ ਘੁੰਮਦੀਆਂ ਸੀ ਬੇਧੜਕ ਹੋ ਕੇ ਉੱਥੇ ਲਾਹੌਰ 'ਚ ਦੋਨੋਂ ਜਣੀਆਂ ਇਕੱਲੀਆਂ ਕੋਈ ਡਰ ਨਹੀਂ ਸੀ ਕੁਛ ਨਹੀਂ ਸੀ ਪਿਛਲੀ ਵਾਰੀ ਆਇਆ ਜਦੋਂ ਅੱਛਾ ਦੋਵੇਂ ਇਕੱਲੀਆਂ ਸੀ ਆਪਾਂ ਆਪ ਬਸ ਜਾਣੇ ਘੁੰਮ ਦੇ ਘਾਮ ਲਈ ਕੇ ਵਾਪਸ ਕੋਈ ਆ ਗਏ ਸੱਚ ਨਹੀਂ ਨਹੀਂ ਤੁਸੀਂ ਜਾਓਗੇ ਲਾਜ਼ਮੀ ਜਾਓਗੇ 15 ਤਰੀਕ ਨੂੰ ਤੁਹਾਡਾ ਪਲਾਨ ਹੈ ਬਾਜ਼ਾਰ ਹਾਂਜੀ ਬਿਲਕੁਲ ਉਹ ਕਹਿ ਰਹੇ ਸੀ ਨਾ ਵੀ ਜਿਵੇਂ ਇੱਧਰ ਤੋਂ ਇੱਥੇ ਖੁੱਲ੍ਹੇ ਦੀ ਨਾ ਗੱਲ ਨਾ ਕਰ ਦਿੱਤੀ ਸੀ ਹਾਂਜੀ ਅੱਜ ਮਾਰਕੀਟ ਕੱਲ ਨੂੰ ਨਹੀਂ ਖੁੱਲੇਗੀ ਖੁੱਲੇਗੀ ਮਾਰਕੀਟ ਖੁੱਲੇਗੀ ਕੱਲ ਸੇ ਨਗਰ ਕੀਰਤਨ ਕੱਲ ਫਿਰ ਨਹੀਂ ਖੁੱਲਣ ਦੇਣੀਆਂ ਅੱਛਾ ਹੁਣ ਜਦੋਂ ਤੁਸੀਂ ਵਾਪਸ ਜਾਓਗੇ ਆਪਣੇ ਦੇਸ਼ 'ਚ ਮਾਰਕੀਟ ਆਪਣੇ ਘਰ ਜਾਓਗੇ ਉਦੋਂ ਜਾ ਕੇ ਕਿਹੜੀਆਂ ਯਾਦਾਂ ਹੋਣਗੀਆਂ ਕਿਹੜੀਆਂ ਮੈਮਰੀਜ਼ ਹੋਣਗੀਆਂ ਤੁਹਾਡੀਆਂ ਤੇ ਤੁਸੀਂ ਕਹੋਗੇ ਯਾਰ ਸਾਨੂੰ ਇਹ ਚੀਜ਼ ਯਾਦ ਆਉਂਦੀ ਸ਼ਿੱਦਤ ਨਾਲ ਸਾਰੀਆਂ ਚੀਜ਼ਾਂ ਯਾਦ ਆਉਂਦੀ ਰਹੀ ਅੱਖਾਂ ਬੀਟੇ ਗਏ ਨਨਕਾਣਾ ਸਾਹਿਬ ਦੇਖਦਾ ਰਹਿੰਦਾ ਸੱਚਾ ਸੌਦਾ ਸਾਹਿਬ ਦੇਖਦਾ ਰਹਿੰਦਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਹੁੰਦੇ ਅੱਧਿਆਂ ਰਹਿੰਦੇ ਨੂੰ ਅਟੈਕ ਹੋ ਜਾਣਾ ਸੀ ਜੇ ਐਤਕਾ ਮਤਲਬ ਵੀਜ਼ਾ ਨਾ ਲੱਗਦਾ ਉਹਦੇ ਕਿਉਂ 6 ਤਰੀਕ ਨੂੰ ਸਵੇਰੇ 7 ਵਜੇ ਪਤਾ ਲੱਗਾ ਹਿਸਾਬ ਲਾ ਲਓ 9 ਵਜੇ ਅਸੀਂ ਘਰੋਂ ਤੁਰ ਪਏ ਅੰਮ੍ਰਿਤਸਰ ਸਾਹਿਬ ਅੱਛਾ 6 ਤਰੀਕ ਨੂੰ 7 ਵਜੇ ਪਤਾ ਲੱਗਦਾ ਪਿਆ ਸਾਨੂੰ ਹਾਂ, ਹਾਂ। ਤੇ ਅਸੀਂ ਮਤਲਬ 9 ਵਜੇ ਘਰੋਂ ਤੁਰ ਪਏ ਅੰਮ੍ਰਿਤਸਰ ਨੂੰ ਫਿਰ ਸਵੇਰੇ ਅਸੀਂ ਜਾਣਾ ਮਤਲਬ ਐਡੀ ਜਲਦੀ ਦੀ ਭਾਜੜ ਚ ਆਏ ਕਿਉਂਕਿ ਵੀਜ਼ਾ ਸਰਕਾਰ ਪੂਰੇ ਟਾਈਮ ਤੇ ਦਿੰਦੀ 25,000 ਦੇ ਇੱਕ ਦੋ ਦਿਨ ਪਹਿਲੇ ਇੰਤਜ਼ਾਮ ਕਰ ਲਈ ਪਤਾ ਇਹਨਾਂ ਨੂੰ 5 ਨੂੰ ਰਾਤ ਨੂੰ ਹਰਿਆਣੇ ਵਾਲਿਆਂ ਨੂੰ ਪਤਾ ਲੱਗਾ 25,000 ਦੇ ਅਪਲਾਈ ਕੀਤਾ ਸੀ ਸਿਰਫ 2300 ਨੂੰ ਵੀਜ਼ਾ ਮਿਲਿਆ ਕਿਸਮਤ ਆ ਕਿਸਮਤ ਆ ਚਲੋ ਜੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ ਠੀਕ ਹੈ ਸਲਾਮਤ ਰਹੋ